ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੀ ਹੀਟ ਵੇਵ ਦਾ ਅੱਜ ਅਖੀਰਲਾ ਦਿਨ ਹੈ। ਪਿਛਲੇ ਕਈ ਦਿਨਾਂ ਤੋਂ ਤਾਪਮਾਨ 100 ਡਿਗਰੀ ਤੋਂ ਉੱਤੇ ਹੀ ਚੱਲ ਰਿਹਾ ਸੀ। ਅੱਜ ਵੀ ਕਈ ਥਾਵਾਂ ਦੇ ਉੱਤੇ ਤਾਪਮਾਨ 109 110 ਡਿਗਰੀ ਨੂੰ ਛੂਹ ਸਕਦਾ ਹੈਗਾ ਆ। ਉਧਰ ਇਸੇ ਦੌਰਾਨ ਵੱਧ ਗਰਮੀ ਦੇ ਦੌਰਾਨ ਹੀਟ ਵੇਵ ਦੇ ਦੌਰਾਨ ਕਈ ਅੱਗਾਂ ਵੀ ਜਿਹੜੀਆਂ ਉਹ ਲੱਗੀਆਂ। ਮਸਕੀਟੋ ਫਾਇਰ ਜਿਹੜੀ ਪਲੇਸਰ ਕਾਊਂਟੀ ਅਲਡਰਾਡੋ ਕਾਊਂਟੀ ਦੇ ਵਿੱਚ ਜਿਹੜੀ ਉਹ ਲੱਗੀ ਉਹਦੇ ਕਰਕੇ ਧੂੰਆਂ ਜਿਹੜਾ ਆ ਕਾਫੀ ਉਹਨਾਂ ਇਲਾਕਿਆਂ ਦੇ ਵਿੱਚ ਹੋਣ ਜਾ ਰਿਹਾ ਆ। ਸੋ ਕਹਿੰਦੇ ਵੀ ਅੱਜ ਜਿਹੜਾ ਕਾਫੀ ਹੇਜ਼ੀ ਰਹੂਗਾ, ਵੀ ਕਈ ਥਾਵਾਂ ਦੇ ਉੱਤੇ ਜਿਹੜੀ ਕਲੈਰਿਟੀ ਆ ਵਿਜ਼ਿਬਿਲਿਟੀ ਆ ਉਹ ਲੋ ਜਿਹੜੀ ਉਹ ਰਹਿਣ ਦੇ ਕਿਆਸ ਰਹੀਆਂ ਨੇ। ਸੋ ਅੱਜ ਵੀ ਭਾਈ ਸਾਰਿਆਂ ਨੂੰ ਫੇਰ ਉਹਨਾਂ ਨੇ ਫਲੈਕਸ ਅਲਰਟ ਦਾ ਜਿਹੜਾ ਉਹ ਜਾਰੀ ਪਹਿਲਾਂ ਹੀ ਕਰ ਦਿੱਤਾ ਆ ਵੀ ਬਿਜਲੀ ਦੀ ਜਿਹੜੀ ਵਰਤੋਂ ਆ 4 ਤੋਂ ਲੈ ਕੇ ਤੇ ਰਾਤ ਨੂੰ 8-9 ਵਜੇ ਤੱਕ ਲਿਮਿਟਡ ਜਿਹੜੀ ਉਹ ਕਰੋ, ਜਿੰਨੀ ਲੋੜ ਆ ਉਨੀ ਵਰਤੋਂ, ਉਸ ਤੋਂ ਵੱਧ ਜਿਹੜੀ ਆ ਉਹ ਵੇਸਟ ਨਾ ਕੀਤੀ ਜਾਵੇ। ਸੋ ਉਸ ਦੇ ਚੱਲਦਿਆਂ ਅੱਜ ਕੈਲੀਫੋਰਨੀਆ ਦੀ ਹੀਟ ਵੇਵ ਖਤਮ ਹੋ ਸਕਦੀ ਆ। ਉਧਰ ਕੱਲ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਸੀਗੇ ਵੀ ਇੱਕ ਜਿਹੜਾ ਹਰੀਕੇਨ ਆ ਮੈਕਸੀਕੋ ਸਾਈਡ ਦੇ ਉੱਤੇ ਆਲਰੇਡੀ ਕੋਸਟ ਨੂੰ ਹਿੱਟ ਕਰ ਗਿਆ ਆ, ਜਿਹਦੇ ਕਰਕੇ ਆਉਣ ਵਾਲੇ ਸਮੇਂ 'ਚ ਇੱਥੇ ਨਮੀ ਦੇ ਨਾਲ ਨਾਲ ਕਈ ਥਾਵਾਂ ਦੇ ਉੱਤੇ ਠੰਡ ਸਟੋਰਮਸ ਵੀ ਜਿਹੜੇ ਉਹ ਆ ਸਕਦੇ ਨੇ। ਸੋ ਸਿਆਰਾ ਨੇਵਾਡਾਸ ਦੇ ਵਿੱਚ ਟਾਹੋ ਦੇ ਇਲਾਕੇ ਦੇ ਵਿੱਚ ਕਈ ਥਾਵਾਂ ਦੇ ਉੱਤੇ ਇਹ ਜਿਹੜੇ ਥੰਡਰ ਸਟੋਰਮਸ ਆ ਉਹ ਪੈ ਸਕਦੇ ਨੇ। ਉਧਰ ਨਦਰਨ ਹੈਮੀਸਫੀਅਰ ਉਧਰ ਆਰਟਿਕ ਵਾਲੇ ਪਾਸੋਂ ਠੰਡੀਆਂ ਹਵਾਵਾਂ ਕੈਨੇਡਾ ਵਾਲੇ ਪਾਸਿਓਂ ਵੀ ਆਉਣਗੀਆਂ, ਜਿਹਦੇ ਨਾਲ ਮੌਸਮ ਦੇ ਵਿੱਚ ਹੁਣ ਆਪਾਂ ਨੂੰ ਇੱਥੇ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ। ਕੈਪੀਟਲ ਦੇ ਇਲਾਕੇ ਦੇ ਵਿੱਚ ਜਿਹੜੀਆਂ ਫਾਇਰਸ ਦਾ ਮੈਂ ਜ਼ਿਕਰ ਕੀਤਾ ਉਹਨਾਂ ਕਰਕੇ ਪੂਰੇ ਥਾਵਾਂ ਦੇ ਉੱਤੇ ਜਿਹੜਾ ਆ ਪੋਲਿਊਸ਼ਨ 에ਅਰ ਪੋਲਿਊਸ਼ਨ ਜਿਹੜਾ ਉਹ ਵੱਧ ਰਹੇਗਾ। ਲੋਕਾਂ ਨੂੰ ਖਾਸ ਕਰਕੇ ਅਨਹੈਲਥੀ ਕੰਡੀਸ਼ਨਸ ਦੇ ਲਈ ਤਿਆਰ ਰਹਿਣ ਦੇ ਲਈ ਗੱਲ ਆਖੀ ਆ ਵੀ ਜੇ ਕੋਈ ਅਨਹੈਲਦੀ ਆ ਜਿਹਨਾਂ ਨੂੰ ਸਾਹ ਵਗੈਰਾ ਦੀ ਬ੍ਰੌਂਕਾਈਟਸ ਜਾਂ ਇੱਦਾਂ ਦੀ ਪ੍ਰੋਬਲਮ ਹੈ ਉਹ ਬਾਹਰ ਜਿਹੜਾ ਆ ਉਹ ਧਿਆਨ ਦੇ ਨਾਲ ਹੀ ਜਾਣ। ਵੈਸੇ ਤਾਂ ਨਾ ਜਾਣ ਦੀ ਉਹਨਾਂ ਨੇ ਸਲਾਹ ਜਿਹੜੀ ਉਹਨਾਂ ਨੂੰ ਦਿੱਤੀ ਹੈ, ਪਰ ਸਭ ਨੂੰ ਪਤਾ ਵੀ ਚਲੋ ਜਾਣਾ ਤਾਂ ਪੈਂਦਾ ਹੀ ਆ, ਕੰਮ ਕਾਰ ਤਾਂ ਜਿਹੜੇ ਕਰਨੇ ਆ ਉਹ ਕਰਨੇ ਹੀ ਪੈਣੇ ਆ। ਸੋ ਮਾਸਕ ਵਗੈਰਾ ਲਾ ਕੇ ਕੁਛ ਇੱਦਾਂ ਦੀਆਂ ਚੀਜ਼ਾਂ ਦਾ ਆਪਣੇ ਜਿਹੜੇ ਕਹਿ ਲਓ ਵੀ ਲੰਗਸ ਦਾ ਤੇ ਬ੍ਰੌਂਕਾਈਟਸ ਜਿਹੜੀ ਬਿਮਾਰੀ ਹੁੰਦੀ ਉਤੋਂ ਆਪਣਾ ਬਚਾਅ ਜਿਹੜਾ ਉਹ ਰੱਖੋ ਵੀ ਹੋਰ ਜ਼ਿਆਦਾ ਇਰੀਟੇਟ ਨਾ ਹੋਵੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ 3 ਕਾਉਂਟੀਜ਼ ਦੇ ਵਿੱਚ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਹੋਈ ਆ। ਟ੍ਰਿਪਲ ਡਿਜਿਟ ਟੈਂਪਰੇਚਰ ਅੱਜ ਤੱਕ ਕਈ ਏਰੀਏ ਦੇ ਵਿੱਚ ਚੱਲਦਾ ਰਹੂਗਾ, 100 ਤੋਂ ਉੱਪਰ। ਇਹਦਾ ਮਤਲਬ ਲਾਸ ਐਂਜਲਸ ਦੇ ਵਿੱਚ 97 ਡਿਗਰੀ ਟੈਂਪਰੇਚਰ ਅੱਜ ਰਿਪੋਰਟ ਕੀਤਾ ਗਿਆ ਹੈਗਾ, ਤੇ ਸਿਟੀ ਆਫ ਪਾਸੋ ਰੋਬਲਸ ਜੋ ਕੈਲੀਫੋਰਨੀਆ ਦੀ ਆ ਉੱਥੇ 108 ਡਿਗਰੀ ਇੱਕ ਰੈਕਡ ਬ੍ਰੇਕ ਹੋਇਆ ਹੈਗਾ। ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਵੀ ਜਿਹੜੀ ਰਿਵਰਸਾਈਡ ਕਾਉਂਟੀ ਦੇ ਵਿੱਚ ਫੇਅਰ ਵਿਊ ਫਾਇਰ ਲੱਗੀ ਆ, ਰਿਵਰਸਾਈਡ ਕਾਉਂਟੀ ਨੂੰ ਸਟੇਟ ਆਫ ਐਮਰਜੈਂਸੀ ਦੇ ਵਿੱਚ ਰੱਖਿਆ ਗਿਆ। 24,000 ਏਕੜ ਇਹਦੇ ਨਾਲ ਸੜ ਕੇ ਸੁਆਹ ਹੋ ਗਏ, ਸਿਰਫ ਅਜੇ 5% ਤੱਕ ਕੰਟੇਨਡ ਹੋਈ ਹੈਗੀ ਆ। ਕੈਲਫਾਇਰ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ ਤੇ ਇੱਕ ਜਣਾ ਫੱਟੜ ਹੋਇਆ ਸੀ। 12 ਸਟਰਕਚਰਸ ਸੜ ਕੇ ਉੱਥੇ ਸੁਆਹ ਹੋ ਗਈਆਂ ਹੈਗੀਆਂ। ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ, ਮੋਸਕੀਟੋ ਫਾਇਰ ਜਿਹੜੀ ਕਿ ਐਲਡਰਾਡੋ ਤੇ ਪਲੇਸਰ ਕਾਉਂਟੀ ਦੇ ਵਿੱਚ ਹੈਗੀ ਆ, 13,700 ਏਕੜ ਸੜ ਕੇ ਸੁਆਹ ਹੋ ਚੁੱਕੇ ਆ ਤੇ 0% ਕੰਟੇਨਡ ਆ। ਅੱਜ ਰਾਤ ਦੀ ਬਹੁਤ ਤੇਜ਼ੀ ਦੇ ਨਾਲ ਉੱਥੇ ਫਾਇਰ ਵੱਧ ਰਹੀ ਆ। 3600 ਸਟਰਕਚਰਸ ਜਿਨ੍ਹਾਂ 'ਚ ਘਰ ਵੀ ਆ, ਕਮਰਸ਼ੀਅਲ ਬਿਲਡਿੰਗਸ ਆ, ਇਹਦੀ ਲਪੇਟ ਦੇ ਵਿੱਚ ਆ ਸਕਦੀਆਂ ਹੈਗੀਆਂ ਆ। ਤੇ ਦੋਨੋਂ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ ਮਲਟੀਪਲ ਕਮਿਊਨਿਟੀਜ਼ ਨੂੰ ਕਹਿੰਦੇ ਇਹ ਅਫੈਕਟ ਕਰ ਸਕਦੀਆਂ ਹੈਗੀਆਂ। ਦੂਸਰੇ ਪਾਸੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਹਰੀਕੇਨ ਨੂੰ ਲੈ ਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਭਾਰੀ ਮੀਂਹ ਪਊਗਾ ਆਉਣ ਵਾਲੇ ਇਸ ਵੀਕਐਂਡ ਦੇ ਦੌਰਾਨ। 1 ਇੰਚ ਤੋਂ ਲੈ ਕੇ 2.5 ਇੰਚ ਤੱਕ ਵੀ ਕਹਿੰਦੇ ਮੀਂਹ ਪੈ ਸਕਦਾ ਆ। ਫਲੱਡਿੰਗ ਹੋ ਸਕਦੀ ਹੈਗੀ ਆ, ਕਿਉਂਕਿ ਇੰਪੀਰੀਅਲ ਵੈਲੀ ਵਾਲਾ ਏਰੀਆ ਜੋ ਆ ਉੱਥੇ ਹੁਣ ਪਲਾਂਟਿੰਗ ਸ਼ੁਰੂ ਹੋਣੀ ਆ, ਤੇ ਉਹ ਜੇ ਇੰਨਾ ਜ਼ਿਆਦਾ ਮੀਂਹ ਪੈਂਦਾ ਆ ਤੇ ਉਹਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਊਗਾ। ਨੈਸ਼ਨਲ ਵੈਦਰ ਸਰਵਿਸ ਫੋਰਕਾਸਟ ਕਰ ਰਿਹਾ 2 ਤੋਂ ਲੈ ਕੇ 4 ਇੰਚ 36 ਘੰਟਿਆਂ ਦੇ ਵਿੱਚ ਅੱਜ ਤੋਂ ਲੈ ਕੇ ਸ਼ੁਰੂ ਹੋ ਸਕਦੀ ਆ। ਉੱਥੇ ਬਾਰਿਸ਼ ਮੀਂਹ ਸ਼ੁਰੂ ਹੋ ਸਕਦਾ ਆ ਤੇ ਮੀਂਹ ਪੈ ਸਕਦਾ ਆ। 1976 ਤੋਂ ਬਾਅਦ ਇਹ ਜੋ ਰੈਕਡ ਬਣੂਗਾ। ਪਾਮ ਸਪਰਿੰਗ ਏਰੀਆ ਦੇ ਵਿੱਚ ਕਹਿੰਦੇ 4.61 ਇੰਚਸ ਆਫ ਰੇਨ ਐਨੂਅਲੀ ਪੈਂਦੀ ਆ, ਤੇ ਇਸ ਹਰੀਕੇਨ ਦੇ ਦੌਰਾਨ 2 ਤੋਂ 4 ਇੰਚ ਤੱਕ ਉੱਥੇ ਪੈ ਸਕਦੀ ਹੈਗੀ ਆ। ਇਸੇ ਤਰ੍ਹਾਂ ਯੂਮਾ ਐਰੀਜ਼ੋਨਾ 'ਚ ਵੀ 1.5 ਇੰਚ ਤੱਕ ਮੀਂਹ ਪੈ ਸਕਦਾ ਹੈਗਾ।
ਜੀ ਬਿਲਕੁਲ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਉਹ ਆਊਗੀ ਕੱਲ ਨੂੰ। ਜੇ ਅੱਜ 110 ਆ ਜਿੱਦਾਂ ਹਰਜੋਤ ਸਿੰਘ ਜੀ ਆਪਾਂ ਦੱਸ ਰਹੇ ਕਈ ਥਾਵਾਂ ਤੇ ਉਹ ਸਿੱਧਾ 90-94 ਦੇ ਉੱਤੇ ਜਿਹੜਾ ਉਹ ਰਹਿ ਜਾਣਾ ਆ। ਜੇ ਮੈਂ ਫ੍ਰੈਜ਼ਨੋ ਇਲਾਕੇ ਦੀ ਜਿਹੜੀ ਉਹ ਇੱਥੇ ਦੀ ਗੱਲ ਕਰਾਂ, ਹੋਰ ਵੀ ਕਈ ਥਾਵਾਂ ਦੇ ਉੱਤੇ ਅਚਾਨਕ ਟੈਂਪਰੇਚਰ ਡ੍ਰੌਪ ਹੋਣਾ ਹੈ। ਸੋ ਫਾਲ ਦੀ ਪੱਤਝੜ ਦੀ ਜਿਹੜੀ ਤੇ ਠੰਡ ਦੀ ਜਿਹੜੀ ਦਸਤਕ ਆ ਕਹਿ ਸਕਦੇ ਹਾਂ ਵੀ ਕੱਲ ਤੋਂ ਸ਼ੁਰੂਆਤ ਹੋਊਗੀ। ਸੋ ਅਭੀ ਇੰਨਾ ਜ਼ਿਆਦਾ ਮੌਸਮ ਜਦੋਂ ਚੇਂਜ ਹੁੰਦਾ ਹੈ ਬੰਦੇ ਬਿਮਾਰ ਵੀ ਉਦੋਂ ਕਾਫੀ ਜ਼ਿਆਦਾ ਲੋਕ ਹੋ ਜਾਂਦੇ ਆ, ਗਰਮ ਸਰਦ ਜਿਸ ਨੂੰ ਆਖ ਦਿੱਤਾ ਜਾਂਦਾ ਆ। ਸੋ ਹੋਪਫੁਲੀ ਸਾਰੇ ਜਣੇ ਆਪੋ ਆਪਣਾ ਜਿਹੜਾ ਇਸ ਚੀਜ਼ 'ਚ ਵੀ ਬਚਾ ਰੱਖਣ। ਇੱਕ ਜਿਹੜੀ ਬ੍ਰੇਕ ਲਓ ਮੋਸਕੀਟੋ ਜੀ। ਫਾਇਰ ਹੈ ਹੂੰ, ਰਾਜਸਥਾਨਵੀਰ ਸਿੰਘ ਜੀ, ਉਹ ਇੱਕ ਜ਼ਰੂਰ ਥੋੜੀ ਜਿਹੀ ਅਪਡੇਟ ਆਈ ਆ, ਉਹ ਮੈਂ ਐਡ ਕਰਦਾ ਜਾਵਾਂ। ਜ਼ਰੂਰ। ਪਲੇਸਰ ਤੇ ਐਲਡਰਾਡੋ ਕਾਉਂਟੀਜ਼ ਦੇ ਵਿੱਚ ਬਹੁਤ ਤੇਜ਼ੀ ਨਾਲ ਅੱਗ ਫੈਲ ਰਹੀ ਆ। ਕਈ ਜਗ੍ਹਾ ਦੇ ਉੱਤੇ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ ਆ। ਇੱਕ ਘਰ ਆਲਰੇਡੀ ਸੜ ਕੇ ਸੁਆਹ ਹੋ ਗਿਆ ਆ। ਸੋ ਇਹ ਸੈਕਰਾਮੈਂਟੋ ਤੋਂ ਲਾਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਬਈ ਜਿਹੜੇ ਇਹਨਾਂ ਕਾਉਂਟੀਜ਼ 'ਚ ਰਹਿੰਦੇ ਆ, ਜਿਨ੍ਹਾਂ ਦੇ ਰਿਸ਼ਤੇਦਾਰ ਵਗੈਰਾ ਹੈਗੇ ਆ ਉੱਥੇ, ਜ਼ਰੂਰ ਫਿਰ ਹੁਣ ਉਹਨਾਂ ਨੂੰ ਆਪਣਾ ਜਿਹੜੀ ਜਗ੍ਹਾ ਆ ਵਰਤਣ ਲਈ ਦਿਓ। ਕਿਉਂਕਿ ਹੋਰ ਜ਼ਿਆਦਾ ਵੀ ਗਵਰਨਰ ਦੇ ਮੁਤਾਬਕ ਇਵੈਕੂਏਸ਼ਨ ਹੋ ਸਕਦੀ ਆ। ਹਵਾਵਾਂ ਬਹੁਤ ਤੇਜ਼ ਚੱਲ ਰਹੀਆਂ। ਉਹ ਸੈਕਰਾਮੈਂਟੋ ਏਰੀਏ ਦੇ ਵਿੱਚ ਲੋਕ ਵੀ ਬਹੁਤ ਹੈਰਾਨ ਆ ਵੀ ਬੇਕਰਸਫੀਲਡ 'ਚ 112 ਡਿਗਰੀ ਟੈਂਪਰੇਚਰ ਸੀ ਤੇ ਸੈਕਰਾਮੈਂਟੋ 'ਚ 115 ਡਿਗਰੀ ਸੀ। ਜੇ ਤੁਸੀਂ ਹਾਈਵੇ 80 ਦੇ ਉੱਤੇ ਜਾਓ ਬੇ ਏਰੀਏ ਤੋਂ ਸੈਕਰਾਮੈਂਟੋ ਵੱਲ ਨੂੰ, ਰਸਤੇ 'ਚ ਬਹੁਤ ਸਾਰੇ ਸੂਰਜਮੁਖੀ ਦੇ ਜਿਹੜੇ ਖੇਤ ਆ ਤੁਸੀਂ ਦੇਖੋਗੇ ਸਨਫਲਾਵਰ ਦੇ, ਉਹ ਸਾਰੇ ਜਿਹੜੇ ਸੜ ਕੇ ਸੁਆਹ ਹੋ ਗਏ, ਉਹ ਪੂਰੀ ਤਰ੍ਹਾਂ ਸੁੱਕ ਗਏ ਆ। ਇੰਨੀ ਜ਼ਿਆਦਾ ਜਿਹੜੀ ਗਰਮੀ ਪਈ ਆ, ਪੂਰੀ ਤਰ੍ਹਾਂ ਉਹਨਾਂ ਨੂੰ ਤੁਸੀਂ ਕਾਲੇ ਹੋਏ ਦੇਖ ਸਕਦੇ ਹੋ। ਜੀ ਬਿਲਕੁਲ। ਮਸਕੀਟੋ ਫਾਇਰ ਇਸ ਮੌਕੇ 13,700 ਏਕੜ ਦੇ ਵਿੱਚ ਫੈਲੀ ਹੋਈ ਆ। 0% ਕੰਟੇਨ ਆ। ਇਹਦੇ ਕਰਕੇ 3600 ਤੋਂ ਵੱਧ ਜਿਹੜੇ ਸਟਰਕਚਰ ਆ ਜਿਨ੍ਹਾਂ 'ਚ ਘਰ ਵੀ ਹੋ ਸਕਦੇ, ਬਿਜ਼ਨਸ ਵੀ ਹੋ ਸਕਦੇ ਆ, ਬਾਰਨਸ, ਹੋਰ ਸਾਰੀਆਂ ਚੀਜ਼ਾਂ ਆ, ਉਹਨਾਂ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਹੈਗਾ ਆ। ਤੇ ਇਹ ਜਿਹੜਾ ਦੱਸਿਆ ਜਾ ਰਿਹਾ ਹੈ ਵੀ ਜਿਹੜੀ ਅਮਰੀਕਨ ਰਿਵਰ ਦੀ ਮਿਡਲ ਫੋਰਕ ਆ ਉਸ ਨੂੰ ਇਸ ਅੱਗ ਨੇ ਜੰਪ ਕਰ ਲਿਆ। ਸੋ ਦਰਿਆ ਦੇ ਇੱਕ ਪਾਸਿਓਂ ਦੂਜੇ ਪਾਸੇ ਤੱਕ ਅੱਗ ਜਿਹੜੀ ਆ ਆਲਰੇਡੀ ਉਹ ਪਹੁੰਚ ਚੁੱਕੀ ਹੈਗੀ ਆ। ਤੇ ਜਿਹੜੇ ਫਾਇਰ ਕਰੂਜ਼ ਆ ਉਹਨਾਂ ਨੂੰ ਇਸ ਦੇ ਉੱਤੇ ਕਾਬੂ ਪਾਉਣ ਦੇ ਲਈ ਕਾਫੀ ਮੁਸ਼ੱਕਤ ਜਿਹੜੀ ਉਹ ਕਰਨੀ ਪੈ ਰਹੀ ਹੈਗੀ ਆ। ਸੋ ਐਮਰਜੈਂਸੀ ਦੇ ਉੱਤੇ ਐਮਰਜੈਂਸੀ ਜਿਹੜੀ ਹਰਜੋਤ ਸਿੰਘ ਜੀ ਕੈਲੀਫੋਰਨੀਆ ਦੇ ਕਈ ਇਲਾਕਿਆਂ ਦੇ ਲਈ ਇਸ ਟਾਈਮ ਚੜੀ ਪਈ ਹੈਗੀ ਆ। ਪਹਿਲੋਂ ਹੀਟ ਵੇਵ ਨੂੰ ਲੈ ਕੇ ਸੀਗੀ, ਐਨਰਜੀ ਨੂੰ ਲੈ ਕੇ ਸੀਗੀ, ਤੇ ਹੁਣ ਜਿਹੜੀ ਇਹ ਅੱਗ ਨੂੰ ਲੈ ਕੇ ਆ। ਤੇ ਆ ਰਹੇ ਜਿਹੜੇ ਥੰਡਰ ਸਟਾਰਮਸ ਆ, ਜੇ ਬਿਜਲੀ ਡਿੱਗਦੀ ਆ ਸੁੱਕਿਆਂ ਥਾਵਾਂ ਦੇ ਉੱਤੇ, ਸੁੱਕੇ ਘਾਹ ਦੇ ਉੱਤੇ, ਜੰਗਲ ਦੇ ਵਿੱਚ, ਤਾਂ ਉੱਥੇ ਇੱਕ ਵਾਰੀ ਫਿਰ ਅੱਗ ਲੱਗਣ ਦਾ ਖਤਰਾ ਓਨਾ ਹੀ ਜ਼ਿਆਦਾ ਵੱਧ ਜਾਂਦਾ ਆ।